ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਲੱਗਦਾ ਹੈ ਕਹਿੰਦੇ ਵੀ ਡੈਮੋਕ੍ਰੇਟਸ ਦੇ ਨਾਲ ਡੀਲ ਬਣਾ ਲਈ ਆ ਤਾਂ ਕਿ ਜੋ ਗਵਰਨਮੈਂਟ ਆ ਸ਼ਟਡਾਊਨ ਨਾ ਹੋਵੇ। ਇਸ ਐਗਰੀਮੈਂਟ ਦੇ ਵਿੱਚ 5 ਸਪੈਂਡਿੰਗ ਬਿੱਲ ਤੇ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਫੰਡਿੰਗ ਹੈਗੀ ਆ ਉਹ 2 ਵੀਕ ਦੇ ਲਈ ਲਾ ਮੇਕਰਸ ਜੋ ਆ ਉਹ ਨੈਗੋਸ਼ੀਏਟ ਕਰਨਗੇ DHS ਤੇ ਆਈਸ ਦੇ ਸੰਬੰਧ ਦੇ ਵਿੱਚ। ਇਹ ਐਗਰੀਮੈਂਟ ਜੋ ਆ ਗਵਰਨਮੈਂਟ ਨੂੰ ਫੰਡ ਕਰੂਗਾ ਐਕਸੈਪਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਥਰੂ ਨੈਕਸਟ ਸਪਟੰਬਰ। ਸੋ ਇਹਦੇ ਵਿੱਚ ਜੋ 2 US ਦੇ ਸਿਟੀਜ਼ਨਸ ਦੀ ਮੌਤ ਹੋਈ ਆ, ਉਹਨਾਂ ਦੀਆਂ ਕਿਲਿੰਗਸ ਹੋਈਆਂ, ਉਹਨੂੰ ਲੈ ਕੇ ਜੋ ਬਹੁਤ ਤੱਤਾ ਮਾਹੌਲ ਸੀ। ਤੇ ਜੋ 8 ਦੇ ਕਰੀਬ ਜੋ ਰਿਪਬਲਿਕਨ ਸੀ ਉਹ ਵੀ ਸਾਥ ਨਹੀਂ ਦੇਣਾ ਚਾਹੁੰਦੇ ਸੀ ਟਰੰਪ ਹੋਣਾ ਦੀ ਪਾਰਟੀ ਦੇ ਜਿਹੜੇ ਰਿਪਬਲਿਕਨ ਸੀਗੇ। ਪ੍ਰੈਜ਼ੀਡੈਂਟ ਨੇ ਲਾ ਮੇਕਰਸ ਨੂੰ ਦੋਨਾਂ ਸਾਈਡ ਵਾਲਿਆਂ ਨੂੰ ਇਹ ਕਿਹਾ ਵੀ ਇਸ ਬਿੱਲ ਦੇ ਉੱਤੇ ਜੋ ਆ ਸਾਥ ਦਿਓ ਤੇ ਆਪਾਂ ਜੋ ਆ ਫਿਰ ਬਾਅਦ ਦੇ ਵਿੱਚ ਜੋ ਆ ਖਾਸ ਕਰਕੇ ਆਈਸ ਤੇ DHS ਨੂੰ ਲੈ ਕੇ ਉਹਦੇ ਉੱਤੇ ਵਰਕਆਊਟ ਕਰਾਂਗੇ। ਸੋ ਮਤਲਬ ਪੂਰਾ ਸਾਲ ਬਾਕੀ ਡਿਪਾਰਟਮੈਂਟਸ ਦੀ ਫੰਡਿੰਗ ਰਹੂਗੀ। ਸੋ DHS ਦੇ ਵਿੱਚ ਇਹਨਾਂ ਨੇ ਸੁਧਾਰਾਂ ਦੀ ਮੰਗ ਕੀਤੀ ਆ। ਇਹ ਮੈਨੂੰ ਲੱਗਦਾ ਅਸਤੀਫਾ ਵੀ ਮੰਗ ਰਹੇ ਆ ਕ੍ਰਿਸਟੀ ਨੋਇਮ ਤੋਂ ਲੈ ਕੇ ਬਬੀਨੋ ਜਿਹੜਾ ਹੋਣਾ ਦਾ, ਉਹ ਕਹਿੰਦੇ ਵੀ ਅਸਤੀਫਾ ਇਹਨਾਂ ਨੂੰ ਦਵਾਓ ਨਹੀਂ ਤਾਂ ਇੰਪੀਚ ਜਿਹੜਾ ਉਹਨਾਂ ਨੂੰ ਕਰਾਂਗੇ। ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਦੀ ਆਪਣੀ ਪਾਰਟੀ ਵਾਲੇ ਵੀ ਕਈ ਸਾਥ ਨਹੀਂ ਦੇ ਰਹੇ ਕ੍ਰਿਸਟੀ ਨਿਓਮ ਦਾ, ਕਿਉਂਕਿ ਉਹ ਵੀ ਹੁਣ ਦੋਸ਼ ਵਾਪਸ ਟਰੰਪ ਤੇ ਮਿਲਰ ਹੋਣਾ ਦੇ ਉੱਤੇ ਪਾਉਣ ਦੀ ਕੋਸ਼ਿਸ਼ ਨਾਲ ਦੇ ਨਾਲ ਜਿਹੜੀ ਉਹ ਕਰ ਰਹੀ ਆ। ਸਪੀਕਰ ਮਾਈਕ ਜੌਨਸਨ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਅਜੇ ਕੁਝ ਦਿਨ ਲੱਗਣਗੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਵਾਪਸ ਟਾਊਨ ਦੇ ਵਿੱਚ ਆਉਣ ਦੇ ਲਈ, ਤੇ ਕਹਿੰਦੇ ਵੀ ਟਰੰਪ ਹੋਣਾ ਦੀ ਜਿਹੜੀ ਐਂਡੋਰਸਮੈਂਟ ਆ ਉੱਦਾਂ ਇਹਦੇ ਨਾਲ ਸਪੀਡ ਹੋ ਜਾਊਗਾ, ਕੰਮ ਤੇਜ਼ੀ ਦੇ ਨਾਲ ਜਿਹੜਾ ਹੋ ਵਧੂਗਾ। ਸੋ ਟਰੰਪ ਹੋਣਾ ਨੇ ਵੀ ਇਹ ਅਨਾਊਂਸਮੈਂਟ ਕੀਤੀ ਆ ਤੇ ਚੱਕ ਸ਼ੂਮਰ ਹੋਣਾ ਨੇ ਡੈਮੋਕ੍ਰੇਟ ਲੀਡਰਸ ਆ ਉਹਨਾਂ ਨੇ ਵੀ ਇਹ ਗੱਲਬਾਤ ਜਿਹੜੀ ਉਹ ਦੁਹਰਾਈ ਆ ਵੀ ਜਿਹੜੀ ਡੀਲ ਆ ਆਪਸ ਦੇ ਵਿੱਚ ਬਣ ਚੁੱਕੀ ਆ। ਸੋ ਕਈ ਪੋਟੈਂਸ਼ੀਅਲ ਸਨੈਕਸ ਤੇ ਕਈ ਅਮੈਂਡਮੈਂਟ ਰਿਕੁਐਸਟ ਜਿਹੜੀਆਂ ਆ ਉਹ ਇਸ ਦੇ ਵਿੱਚ ਹੋ ਸਕਦੀਆਂ। ਸੋ ਇਸੇ ਲਈ ਹਾਊਸ ਦੀ ਦੁਬਾਰਾ ਜਿਹੜੀ ਉਹ ਜ਼ਰੂਰਤ ਜਿਹੜੀ ਹਰਜੋਤ ਸਿੰਘ ਜੀ ਪੈਣੀ ਆ, ਸੈਨੇਟ ਦੇ ਵਿੱਚੋਂ ਸੋਧ ਕੀਤੇ ਗਏ ਬਿੱਲ ਨੂੰ ਦੁਬਾਰਾ ਹਾਊਸ ਦੇ ਵਿੱਚ ਪਾਸ ਕਰਾ ਕੇ ਫਿਰ ਹੀ ਜਿਹੜਾ ਟਰੰਪ ਹੋਣਾ ਤੱਕ ਉਹ ਪਹੁੰਚੇਗਾ। ਸੋ ਹੋਪਫੁਲੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ।